ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਜਿਹੜੀਆਂ ਕਿ ਸਾਰਾ ਦਿਨ ਸੁਰਖੀਆਂ ਦੇ ਵਿੱਚ ਰਹੀਆਂ ਨੇ, ਉਹਨਾਂ ਤੇ ਚਾਨਣਾ ਪਾਈਦਾ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰ ਦੇ ਉੱਪਰ ਝਾਤ ਮਾਰੀਏ ਤਾਂ ਖਬਰ ਬਿਹਾਰ ਦੀਆਂ ਚੋਣਾਂ ਦੇ ਨਾਲ ਜੁੜੀ ਹੋਈ ਹੈ। ਸਾਰੇ ਜਾਣਦੇ ਨੇ ਕਿ ਕੱਲ ਬਿਹਾਰ ਦੇ ਵਿੱਚ ਪਹਿਲੇ ਫੇਜ਼ ਦੀ ਵੋਟਿੰਗ ਹੋਈ ਤੇ ਇਹ ਵੋਟਿੰਗ ਦੇ ਵਿੱਚ ਜਦੋਂ ਪ੍ਰਤੀਸ਼ਤਤਾ ਆਉਂਦੀ ਹੈ ਵੀ ਕਿੰਨੇ ਕੁ ਫੀਸਦ ਦੀ ਵੋਟਿੰਗ ਹੋਈ ਹੈ ਤਾਂ ਉਹਨੂੰ ਲੱਗ ਜਾਂਦਾ ਹੈ ਖਾਸਾ ਟਾਈਮ। ਕੱਲ ਜਦੋਂ ਤੱਕ ਤੁਹਾਡੇ ਨਾਲ ਸਾਂਝ ਪਾਈ ਸੀ ਅਸੀਂ, ਉਦੋਂ ਕੁਝ ਅੰਕੜੇ ਹੋਰ ਸੀ, ਪਰ ਹੁਣ ਛਣਕੇ ਅੰਕੜੇ ਸਾਹਮਣੇ ਆ ਗਏ ਨੇ। ਇਹ ਅੰਕੜੇ ਹੈਰਾਨ ਕਰਨ ਵਾਲੇ ਨੇ। ਜਿੰਨੀ ਰਿਕਾਰਡ ਵੋਟਿੰਗ ਹੋਈ ਹੈ, ਇਹ ਸਾਰਿਆਂ ਨੂੰ ਜਿਹੜੇ ਮਾਹਰ ਨੇ ਚੋਣਾਂ ਨੂੰ ਨੇੜਿਓਂ ਦੇਖਦੇ ਨੇ ਉਹ ਕਹਿੰਦੇ ਨੇ ਕਿ ਹੈਰਾਨੀਜਨਕ ਹੈ। ਤੇ ਇਸੇ ਦੇ ਨਾਲ ਇਸ ਤੇ ਤਾਂ ਪੂਨੀਆ ਜੀ ਚਾਨਣਾ ਪਾਉਣਗੇ। ਇਹ ਦੱਸ ਦਈਏ ਵੀ ਬਿਹਾਰ 'ਚ ਜਦੋਂ ਵੀ 5% ਦੀ ਵੱਧ ਵੋਟਿੰਗ ਹੋਈ ਹੈ ਆਮ ਨਾਲੋਂ, ਉਦੋਂ ਸੱਤਾ ਪਲਟੀ ਹੈ। ਪਰ ਐਤਕੀ ਪਲਟੂ ਜਾਂ ਨਹੀਂ, ਜਾਂ ਬਾਕੀ ਦੇ ਫੇਸ ਜਿਹੜੇ ਹਾਲੇ ਰਹਿੰਦੇ ਨੇ ਉਹ ਬਹੁਤ ਕੁਝ ਬਿਆਨ ਕਰਨਗੇ। ਉਹ ਸਾਰਾ ਕੁਝ ਜਾਣਦੇ ਆ ਪੂਨੀਆ ਜੀ ਦੇ ਕੋਲੋਂ। ਪਾਇਓ ਪੂਨੀਆ ਜੀ ਚਾਨਣਾ ਵੀ ਆਖਰਕਾਰ ਕਿੰਨੇ ਕੁ ਫੀਸਦੀ ਵੋਟਿੰਗ ਪਹਿਲੇ ਚਰਨ ਦੇ ਵਿੱਚ ਹੋ ਗਈ ਤੇ ਇਹ ਕੀ ਸੰਕੇਤ ਕਰਦੀ ਹੈ। ਦੇਖੋ, ਇਸ ਵਾਰ ਬਿਹਾਰ ਦੇ ਵਿੱਚ ਜਿਹੜਾ ਪਹਿਲਾ ਫੇਜ਼ ਹੋਇਆਗਾ 121 ਸੀਟਾਂ ਤੇ 64.66% ਵੋਟਿੰਗ ਹੋਈ ਹੈ, ਜਿਹੜੀ ਕਿ ਰਿਕਾਰਡ ਹੈ। ਕਿਉਂਕਿ ਪਿਛਲੇ ਵਾਰ ਜੇ ਤੁਸੀਂ ਪਿਛਲੀ ਵਾਰ ਦਾ ਆંકੜਾ ਕੱਢੋਗੇ ਤਾਂ ਤਕਰੀਬਨ 56% ਵੋਟਿੰਗ ਹੋਈ ਸੀ ਤੇ ਉਹਦੇ ਤੋਂ 8.5-9% ਜਿਹੜੀ ਵੋਟਿੰਗ ਹੈ ਉਹ ਵੱਧ ਹੋਈ ਹੈ। ਤੇ 8.5-9% ਵੋਟਾਂ ਵੱਧ ਪੈਣ ਦਾ ਮਤਲਬ ਇਹ ਹੈ ਕਿ ਜਿਹੜੇ ਉੱਥੋਂ ਦੇ ਮਾਹਰ ਨੇ ਉਹ ਇਹ ਕਹਿ ਰਹੇ ਨੇ ਕਿ ਜਦੋਂ ਵੀ 5% ਤੋਂ ਵੱਧ ਵੋਟਾਂ ਵਧੀਆਂ ਨੇ ਨੈਕਸਟ ਚੋਣ 'ਚ, ਤੇ ਫਿਰ ਉਹਦੇ 'ਚ ਬਦਲਾਅ ਹੋਇਆਗਾ। ਯਾਨੀ ਕਿ ਜਿਹੜੇ ਐਕਸਪਰਟ ਨੇ ਸਾਰੇ ਇਹ ਕਹਿ ਰਹੇ ਨੇ ਕਿ ਸਿਆਸਤ ਪੂਰੀ ਤਰੀਕੇ ਨਾਲ ਬਦਲ ਸਕਦੀ ਹੈਗੀ ਆ। ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਡੇਟਾ ਦੇਖਣ ਵਾਲੇ ਨੇ ਬਿਹਾਰ ਦੇ ਵਿੱਚ ਜਦੋਂ ਵੋਟਿੰਗ ਵਧੀ ਹੈ ਉਦੋਂ ਪਾਰਟੀਆਂ ਦਾ ਪਲਟਾ ਹੋਇਆਗਾ। ਤਾਂ ਲੋਕ ਤਾਂ ਸਵਾਲ ਇਹ ਵੀ ਕਰ ਰਹੇ ਨੇ ਕਿ ਕੀ ਮਤਲਬ ਨਿਤੀਸ਼ ਕੁਮਾਰ ਜਾ ਸਕਦੇ ਨੇ, ਕੀ ਆਰਜੇਡੀ ਨੇ ਕਮਾਲ ਕੀਤਾ ਹੈਗਾ। ਇਹ ਬਹੁਤ ਵੱਡਾ ਮਾਇਨਾ ਹੈਗਾ। ਹੁਣ ਦੇਖੋ, ਸੈਕਿੰਡ ਫੇਜ਼ 'ਚ ਵੀ ਜੇ ਇੰਨੀ ਬੰਪਰ ਵੋਟਿੰਗ ਹੁੰਦੀ ਹੈ ਤਾਂ ਫਿਰ ਇੱਕ ਇਹ ਗੈਸ ਤਾਂ ਚੱਲੂਗਾ ਜੀ, ਸ਼ਾਇਦ ਬਦਲਾਅ ਵਾਲੇ ਪਾਸੇ ਬਿਹਾਰ ਵੱਧ ਰਿਹਾਗਾ। ਬਹੁਤ ਬੰਪਰ ਵੋਟਿੰਗ ਹੈ। ਤੇ ਜਦੋਂ 1990 'ਚ ਲਾਲੂ ਯਾਦਵ ਹੋਰਾਂ ਨੇ ਕਾਂਗਰਸ ਦਾ ਰਾਜ ਵੀ ਖਤਮ ਕੀਤਾ ਸੀਗਾ, ਉਦੋਂ ਵੀ 5.5% ਵੱਧ ਮਤਦਾਨ ਹੋਇਆ ਸੀ। ਜਦੋਂ ਨਿਤੀਸ਼ ਕੁਮਾਰ ਹੋਰੀ ਸੀਐਮ ਬਣੇ ਸੀ, ਉਦੋਂ ਵੀ ਕਿਹਾ ਜਾਂਦਾਗਾ ਕਿ ਉਦੋਂ ਵੀ ਜਿਹੜੀ ਵੋਟਾਂ ਸੀਗੀਆਂ ਉਹਦਾ ਪ੍ਰਤੀਸ਼ਤ ਬਦਲਿਆ ਸੀਗਾ, ਉਹਦੇ ਉਸ ਟਾਈਮ ਘਟੀਆਂ ਸੀ। ਪਰ ਜਿਵੇਂ ਪ੍ਰਸ਼ਾਂਤ ਕਿਸ਼ੋਰ ਇਹ ਗੱਲ ਕਹਿ ਰਿਹਾਗਾ ਕਿ ਸਿਚੁਏਸ਼ਨ ਇਸ ਕਿਸਮ ਦੀ ਹੈ ਕਿ ਮੈਂ ਘੱਟੋ ਘੱਟ 10% ਵੋਟਾਂ ਲੈ ਕੇ ਜਾਵਾਂਗਾ। ਤਾਂ ਅਤੇ ਇਹ ਵੀ ਕਹਿ ਰਹੇ ਨੇ ਕਿ ਜੇ ਪ੍ਰਸ਼ਾਂਤ ਕਿਸ਼ੋਰ 10% ਵੋਟਾਂ ਲੈ ਕੇ ਜਾਊਗਾ ਤੇ ਉਹ ਬੀਜੇਪੀ 'ਚ ਨੁਕਸਾਨ ਕਰੂਗਾ। ਤੇ ਇਸ ਕਰਕੇ ਜਿਹੜੇ ਜਿੰਨਾ ਵੀ ਐਨਾਲਿਸਿਸ ਆ ਰਿਹਾਗਾ ਉਹ ਇਹੀ ਆ ਰਿਹਾਗਾ ਕਿ ਬਿਹਾਰ ਇਸ ਟਾਈਮ ਬਦਲਾਅ ਵੱਧ ਸਕਦਾ ਹੈਗਾ। ਤਾਂ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਉੱਥੇ ਬੀਜੇਪੀ ਅਤੇ ਨਿਤੀਸ਼ ਕੁਮਾਰ ਚੋਣ ਹਾਰਨਗੇ। ਇਹ ਤਾਂ ਮਤਲਬ 14 ਨਵੰਬਰ ਨੂੰ ਕਨਫਰਮ ਹੋ ਜਾਊਗਾ। ਪਰ ਜਿਹੜੇ ਐਕਸਪਰਟ ਨੇ ਉਹ ਤਾਂ ਇਹੀ ਕਹਿ ਰਹੇ ਨੇ ਕਿ ਇਹਦੇ ਕਰਕੇ ਇਹ ਦੇਖਣ ਨੂੰ ਮਿਲ ਰਿਹਾਗਾ ਕਿ ਉੱਥੇ ਸੱਤਾ ਪਰਿਵਰਤਨ ਹੋਣ ਜਾ ਰਿਹਾਗਾ ਆંકੜਿਆਂ ਤੋਂ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਉੱਧਰ ਦਿੱਲੀ ਦੇ ਏਅਰਪੋਰਟ ਦੇ ਉੱਪਰ 300 ਤੋਂ ਵੱਧ ਫਲਾਈਟਾਂ ਦੀ ਵਿੱਚ ਦੇਰੀ ਆਈ। ਆਵਾਜਾਈ ਇੱਕ ਤਰੀਕੇ ਦੀ ਉੱਥੇ ਰੁਕ ਹੀ ਗਈ ਉਸ ਸਮੇਂ ਜਦੋਂ ਆਟੋਮੈਟਿਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਵਿੱਚ ਤਕਨੀਕੀ ਖਰਾਬੀ ਆ ਗਈ। ਕੀ ਇਸ ਨੂੰ ਠੀਕ ਕਰ ਲਿਆ ਗਿਆ ਹੈ ਜੀ? ਇਹ ਖਰਾਬੀ ਆਉਣ ਦੇ ਕਾਰਨ ਕੋਈ ਪਤਾ ਲੱਗੇ ਨੇ? ਦੇਖੋ, ਇਹਦੇ 'ਚ ਇਹ ਹੈ ਕਿ ਜਿਹੜਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਹੈ ਉਹਦੇ 'ਚ ਤਕਨੀਕੀ ਖਰਾਬੀ ਚੱਲ ਰਹੀ ਹੈ ਤੇ ਏਟੀਸੀ ਫਲਾਈਟਸ ਦਾ ਸ਼ਡਿਊਲ ਵੀ ਨਹੀਂ ਸਹੀ ਲੱਗ ਪਾ ਰਿਹਾਗਾ। 300 ਤੋਂ ਵੱਧ ਫਲਾਈਟਾਂ ਦੀ ਉਡਾਨਾਂ 'ਚ ਦੇਰੀ ਹੋਈ ਹੈ। ਹਜੇ ਵੀ ਇਹ ਮੰਨਿਆ ਜਾ ਰਿਹਾ ਹੈਗਾ ਕਿ ਜਿਹੜਾ ਆਟੋਮੈਟਿਕ ਮੈਸੇਜ ਸਵਿਚ ਸਿਸਟਮ ਹੈ AMSS, ਉਹਦੇ 'ਚ ਗੜਬੜੀ ਹੈ। ਤੇ ਇਹਦੇ 'ਚ ਇਹ ਵੀ ਲੈਂਡਿੰਗ ਦੀ ਅਤੇ ਟੇਕ ਆਫ ਦੀ ਜਾਣਕਾਰੀ ਹਜੇ ਉਸ ਹਿਸਾਬ ਨਾਲ ਪ੍ਰੋਪਰ ਚਾਲੂ ਨਹੀਂ ਹੋ ਪਾਈ ਹੈ। ਹਾਲਾਤ ਕਦ ਨੋਰਮਲ ਹੋਣਗੇ ਇਹ ਤਾਂ ਨਹੀਂ ਕਹਿ ਸਕਦੇ, ਪਰ ਹਜੇ ਜਿਹੜੀ ਦਿੱਲੀ ਏਅਰਪੋਰਟ ਅਥਾਰਟੀ ਹੈ ਉਹਦੇ ਬਾਰੇ ਕੋਈ ਜਾਣਕਾਰੀ ਬਾਹਰ ਨਹੀਂ ਨਿਕਲਣ ਦੇ ਰਹੀ ਹੈ। ਅਸੀਂ ਦੇਖ ਰਹੇ ਹਾਂ ਲਗਾਤਾਰ ਕਿ
ਫਲਾਈਟ ਦੀ ਜਿਹੜੀ ਟਰੈਕਿੰਗ ਹੈ ਉਹਦੇ 'ਚ ਵੀ ਦਿੱਕਤਾਂ ਆ ਰਹੀਆਂ ਨੇ। ਫਲਾਈਟ ਰਡਾਰ 24 ਦੇ ਮੁਤਾਬਕ ਤਕਰੀਬਨ 513 ਫਲਾਈਟਸ ਦੇਰੀ ਨਾਲ ਰਵਾਨਾ ਹੋਈਆਂ ਸੀ ਕੱਲ, ਤੇ ਅੱਜ ਵੀ 300 ਤੋਂ ਵੱਧ ਫਲਾਈਟਸ ਪ੍ਰਭਾਵਿਤ ਰਹੀਆਂ ਹਨ। ਤੇ ਇਹਨਾਂ ਦਾ ਜਿਹੜਾ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ਹੈ ਉਹਦੇ 'ਚ ਕਦੋਂ ਤੱਕ ਇਹ ਠੀਕ ਹੋਊਗਾ, ਕਦੋਂ ਤੱਕ ਇਹ ਸਾਰਾ ਕੁਝ ਚੱਲਦਾ ਰਹੂਗਾ, ਇਹ ਤਾਂ ਪਤਾ ਨਹੀਂ ਲੱਗਿਆ। ਪਰ ਦਿੱਲੀ 에ਅਰਪੋਰਟ ਦੇ ਖਾਸੇ ਮਾੜੇ ਹਾਲਾਤ ਹੁਣ ਇਸ ਟਾਈਮ ਦੱਸੇ ਜਾ ਰਹੇ ਨੇ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ, ਅਤੇ ਉੱਥੋਂ ਦੇ ਜਿਹੜਾ 에ਅਰਪੋਰਟ ਅਥਾਰਟੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਚੀਜ਼ਾਂ ਠੀਕ ਹੋ ਜਾਣ। ਅੱਜ ਅਸੀਂ ਦੇਖ ਰਹੇ ਸੀਗੇ, ਹੁਣ ਸ਼ਾਮ ਤੱਕ ਵੀ ਖਬਰਾਂ ਆ ਰਹੀਆਂ ਸੀਗੀਆਂ ਲਗਾਤਾਰ ਕਿ ਫਲਾਈਟ ਕੈਂਸਲ ਵੀ ਹੋ ਸਕਦੀਆਂ ਨੇ, ਕਿਉਂਕਿ ਬਹੁਤ ਸਾਰੀਆਂ ATC 'ਚ ਮੈਲਵੇਅਰ ਘੁਸਪੈਠ ਦੀ ਗੜਬੜੀ ਦੱਸੀ ਜਾ ਰਹੀ ਹੈ ਕਿ ਉਹਦੇ 'ਚ ਸ਼ਾਇਦ ਕੋਈ ਮੈਲਵੇਅਰ ਪੈ ਗਿਆ ਹੈਗਾ, ਜਿਸ ਕਰਕੇ ਵਾਇਰਸ ਪੈ ਗਿਆ ਹੈਗਾ, ਜਿਸ ਕਰਕੇ ATC 'ਚ ਗੜਬੜ ਹੋਈ ਹੈ। ਤੇ ਉਹਦੇ 'ਚ ਅਥਾਰਟੀ ਇਹ ਵੀ ਕਹਿ ਰਹੀ ਹੈ ਕਿ ਬਹੁਤ ਸਾਰੀਆਂ ਫਲਾਈਟਾਂ ਸਾਨੂੰ ਕੈਂਸਲ ਵੀ ਕਰਨੀਆਂ ਪੈ ਸਕਦੀਆਂ ਨੇ। ਇਹਦੇ 'ਚ ITA 에ਅਰਵੇਜ਼ ਹੋ ਗਿਆ ਰੋਮ ਦਾ, ਵਰਜਿਨ ਅਟਲਾਂਟਿਕ ਹੋ ਗਿਆ ਲੰਡਨ ਦਾ, ਉਹ ਜਿਹੜੇ ਇੰਟਰਨੈਸ਼ਨਲ ਫਲਾਈਟਾਂ ਹੈਗੀਆਂ ਉਹ ਵੀ ਪ੍ਰਭਾਵਿਤ ਦੇਖੀਆਂ ਜਾ ਰਹੀਆਂ ਨੇ। ਤੇ ਰੋਮ, ਲੰਡਨ, ਇਹ ਸਾਰੇ ਕਈ ਥਾਵਾਂ ਤੇ, ਜਿਵੇਂ ਇੰਡੀਗੋ ਦੀ, 에ਅਰ ਇੰਡੀਆ ਦੀ, ਸਮਾਰਟ ਵਿੰਗਸ ਦੀ, ਇਹ ਤਾਂ ਪ੍ਰਭਾਵਿਤ ਹੈਗੀਆਂ ਹੀ ਹੈਗੀਆਂ। ਇੰਟਰਨੈਸ਼ਨਲ ਫਲਾਈਟਾਂ ਵੀ ਦੱਸੀਆਂ ਜਾ ਰਹੀਆਂ ਨੇ ਕਿ ਪ੍ਰਭਾਵਿਤ ਹੈਗੇ ਆ। ਤੇ ਅੰਮ੍ਰਿਤਸਰ 에ਅਰਪੋਰਟ ਤੋਂ ਦਿੱਲੀ ਆਉਣ ਵਾਲੀਆਂ ਜਿਹੜੀਆਂ ਫਲਾਈਟਾਂ ਹੈਗੀਆਂ ਉਹ ਵੀ ਪ੍ਰਭਾਵਿਤ ਦੇਖੀਆਂ ਗਈਆਂ। ਜੀ। ਸੋ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਗੱਲ ਮੌਸਮ ਦੀ ਕਰ ਲੈਂਦੇ ਹਾਂ। ਭਾਰਤ ਦੇ ਵਿੱਚ ਇਸ ਸਮੇਂ ਮੌਸਮ ਤੇਜ਼ੀ ਦੇ ਨਾਲ ਤਬਦੀਲੀ ਦੇ ਰੂਪ ਦੇ ਵਿੱਚ ਆ ਰਿਹਾ ਹੈ। ਠੰਡ ਵੱਲ ਨੂੰ ਹੁਣ ਵੱਧ ਰਹੇ ਹਾਂ। ਠੰਡ ਵੈਸੇ ਇਨਫੈਕਟ ਕਾਫੀ ਜਗ੍ਹਾ ਤੇ ਪੈਣੀ ਸ਼ੁਰੂ ਵੀ ਹੋ ਗਈ ਹੈ। ਪੰਜਾਬ ਦੇ ਵਿੱਚ ਵੀ ਪਿਛਲੇ 2-3 ਦਿਨ ਪਹਿਲਾਂ ਹੀ ਹਾਲੇ ਤੇਜ਼ ਮੀਂਹ ਤੇ ਹਵਾਵਾਂ ਨੇ ਰੁਖ ਬਦਲਿਆ ਤੇ ਉਸ ਦੇ ਨਾਲ ਕਾਫੀ ਠੰਡ ਵਧੀ ਹੈ। ਤੇ ਬਾਕੀ ਪੂਰੇ ਭਾਰਤ ਦੇ ਵਿੱਚ ਕੀ ਹਾਲ ਹੈ ਜੀ? ਕਿੱਥੇ ਕਿੱਥੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ? ਦੇਖੋ, ਪਹਾੜਾਂ 'ਚ ਬਰਫ਼ਬਾਰੀ ਹੋਈ ਹੈ, ਇਸੇ ਕਰਕੇ ਮੈਦਾਨੀ ਇਲਾਕਿਆਂ 'ਚ, ਮੈਦਾਨੀ ਸੂਬਿਆਂ 'ਚ ਠੰਡ ਨੇ ਵੀ ਦਸਤਕ ਦੇ ਦਿੱਤੀ ਹੈ। ਰਾਜਸਥਾਨ ਦੇ 3 ਸ਼ਹਿਰ ਜਿੱਥੇ 10 ਡਿਗਰੀ ਤੋਂ ਹੇਠਾਂ ਤਾਪਮਾਨ ਦੇਖਿਆ ਗਿਆ, ਤੇ ਨਗੌਰ, ਬੀਕਾਨੇਰ, ਇਹ ਸਾਰੇ ਉੱਥੇ ਘੱਟ ਸੀਗਾ ਤਾਪਮਾਨ, ਟੈਂਪਰੇਚਰ। ਮੱਧ ਪ੍ਰਦੇਸ਼ 'ਚ ਵੀ ਜਿਹੜਾ 6 ਡਿਗਰੀ ਤੱਕ ਜਿਹੜਾ ਤਾਪਮਾਨ ਦੀ ਗਿਰਾਵਟ ਦੇਖੀ ਹੈ, ਟੈਂਪਰੇਚਰ ਦੀ ਗਿਰਾਵਟ ਦੇਖੀ। ਦਿੱਲੀ 'ਚ ਵੀ ਸਭ ਤੋਂ ਠੰਡੀ ਰਾਤ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਦਰਜ ਕਰ ਲਈ ਗਈ ਹੈਗੀ ਆ। ਜੀ, ਪੰਜਾਬ ਦੇ ਕਿਉਂਕਿ ਹਿਮਾਲਿਆ 'ਚ ਜਦੋਂ ਬਰਫ਼ਬਾਰੀ ਹੋ ਰਹੀ ਤਾਂ ਪੰਜਾਬ 'ਚ ਵੀ ਸਿੱਧਾ ਅਸਰ ਪੈਂਦਾ ਹੀ ਹੈ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਤੇ ਜੀ, ਪੰਜਾਬ 'ਚ ਵੀ ਲਗਾਤਾਰ ਟੈਂਪਰੇਚਰ ਪਿਛਲੇ ਕਾਫੀ ਦਿਨਾਂ ਤੋਂ, 3 ਦਿਨਾਂ ਤੋਂ ਆਪਾਂ ਕਹਿ ਸਕਦੇ ਹਾਂ ਘੱਟੋ ਘੱਟ ਕੇ ਥੱਲੇ ਨੂੰ ਜਾ ਰਿਹਾ ਗਾ। ਉਹਦੇ 'ਚ ਪੰਜਾਬ ਦੇ ਜਿਵੇਂ ਫਰੀਦਕੋਟ ਹੋ ਗਿਆ, ਬਠਿੰਡਾ ਹੋ ਗਿਆ, ਮਾਲਵੇ ਦਾ ਜਿਹੜਾ ਇਲਾਕਾ ਹੈ ਉਹ ਸਭ ਤੋਂ ਜ਼ਿਆਦਾ ਠੰਡਾ, ਮਤਲਬ ਉੱਥੇ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਠੰਡ ਹੈ ਉਹ ਦਰਜ ਕੀਤੀ ਗਈ ਹੈ। ਜੀ, ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ ਸਾਬਕਾ DGP ਮੁਸਤਫਾ ਦੇ ਉੱਪਰ ਕੇਸ ਚੱਲੇਗਾ ਹੁਣ। CBI ਜਾਂਚ ਕਰੂਗੀ ਜੀ। ਕੇਂਦਰ ਤੋਂ ਕਹਿੰਦੇ ਮਨਜ਼ੂਰੀ ਮਿਲ ਗਈ। ਹਾਂਜੀ, ਬੇਸਿਕਲੀ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ, ਤੇ ਉਹਦੇ 'ਚ ਮਤਲਬ ਇਹ ਵੀ ਹੈ ਨਾ ਕਿ ਪਾਰਟੀ ਉਹਨਾਂ ਦਾ ਪੂਰਾ ਪਰਿਵਾਰ ਵੀ ਹੈ, ਤੇ ਉਹਦੇ 'ਚ ਜਿਹੜੀ CBI ਕੋਲ ਜਿਹੜੀ ਜਾਂਚ ਗਈ ਹੈ ਉਹਦੇ ਕੇਂਦਰ ਸਰਕਾਰ ਵੱਲੋਂ ਉਹ ਵੀ ਹੋ ਗਈ ਹੈ, ਮਨਜ਼ੂਰ ਵੀ ਹੋ ਗਈ ਹੈ। ਉਹਨਾਂ ਦੇ ਪਤਨੀ ਤੇ ਵੀ, ਉਹਨਾਂ ਦੀ ਬਹੂ ਤੇ ਵੀ ਮਾਮਲਾ ਦਰਜ ਕੀਤਾ ਗਿਆ, ਯਾਨੀ ਕਿ ਆਰੋਪੀ ਜਿਹੜੇ ਬਚ ਗਏ, ਜਿੰਦਾ ਬਚ ਗਏ, ਉਹ ਤਿੰਨੇ ਹੀ ਆਰੋਪੀ ਐਲਾਨੇ ਗਏ ਹੈ ਇਸ FIR 'ਚ। ਤੇ ਅੱਜ ਜਿਹੜਾ ਦੱਸਦੀ ਹੈ ਕਿ 16 ਅਕਤੂਬਰ ਤੋਂ ਇਹ ਮਾਮਲਾ ਚੱਲਿਆ ਆ ਰਿਹਾ ਹੈਗਾ, ਤੇ ਜਿਹੜਾ ਉਹ ਵੀਡੀਓ ਦੱਸਿਆ ਗਿਆ ਹੈਗਾ ਉਹ 27 ਅਗਸਤ ਦਾ ਨਿਕਲ ਕੇ ਆ ਰਿਹਾ। ਇੱਕ ਮਤਲਬ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ 'ਚ ਨਿਕਲ ਕੇ ਆਇਆ ਕਿ ਜਿਹੜਾ ਉਹ ਅਕੀਲ ਨੇ ਵੀਡੀਓ ਬਣਾਇਆ ਸੀਗਾ ਉਸ ਦੇ ਮੁੰਡੇ ਨੇ, ਉਹ 27 ਅਗਸਤ ਜੀ, ਦਾ ਸੀਗਾ, ਪਰ ਉਹਨੇ ਸੁਸਾਈਡ 16 ਅਕਤੂਬਰ ਨੂੰ ਕੀਤਾ, ਤੇ ਇੱਕ 2 ਮਹੀਨੇ ਦਾ ਗੈਪ ਹੈਗਾ। ਤੇ ਜੀ, ਉਹਦੇ ਤੋਂ ਬਾਅਦ ਇਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜਿਹੜਾ ਮੁਸਤਫਾ ਫੈਮਿਲੀ ਹੈ, ਕਿਉਂਕਿ ਉਹ ਕਾਂਗਰਸ ਨਾਲ ਵੀ ਸੰਬੰਧਿਤ ਹੈਗੀ ਆ, BJP ਉਹਦੇ ਤੇ ਖਾਸੀ, ਹਰਿਆਣਾ ਦੀ BJP ਸਰਕਾਰ ਵੀ ਚਾਹ ਰਹੀ ਸੀਗੀ ਕਿ ਹਾਂ ਇਹਨਾਂ ਨੂੰ ਲਪੇਟਿਆ ਜਾਵੇ। ਤਾਂ ਇਹ ਵੀ ਦੇਖਣ ਨੂੰ ਮਿਲ ਰਿਹਾ ਹੈਗਾ। SIT ਹਜੇ ਲੱਗੀ ਹੋਈ ਹੈ। ਇੱਕ ਤਾਂ SIT ਨੇ 3 ਪੁਆਇੰਟਸ ਤੇ ਜਾਂਚ ਸ਼ੁਰੂ ਕੀਤੀ। ਇੱਕ ਤਾਂ ਪਟਿਆਲਾ 'ਚ ਜਿਹੜਾ ਨਸ਼ਾ ਮੁਕਤੀ ਕੇਂਦਰ ਸੀਗਾ ਉਹਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈਗਾ, ਕਿਉਂਕਿ ਨਸ਼ਾ ਮੁਕਤੀ ਕੇਂਦਰ 'ਚ ਅਕੀਲ ਅਖਤਰ ਨੂੰ ਛੱਡਿਆ ਵੀ ਗਿਆ ਸੀਗਾ, ਤੇ ਉਹਦੇ 'ਚ ਉਹਦਾ ਇਲਾਜ ਵੀ ਚੱਲ ਰਿਹਾ ਸੀਗਾ। ਦੂਜਾ, ਨੌਕਰਾਂ ਤੇ ਜਿਹੜੇ ਸਿਕਿਉਰਿਟੀ ਗਾਰਡ ਵਗੈਰਾ ਹੈਗੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਉਹਦੇ 'ਚ ਦੇਖਿਆ ਜਾ ਰਿਹਾ ਹੈਗਾ ਕਿ ਕੀ ਕੀ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਤੇ ਇੱਕ ਆਪਾਂ ਹੋਰ ਵੀ ਗੱਲ ਕਰ ਲਈਏ ਕਿ ਜੀ, ਇਹਦੇ 'ਚ ਇੱਕ ਗੱਲ ਹੋਰ ਹੈ ਕਿ ਜਿਹੜੀ ਮੂਵਮੈਂਟ ਹੈ ਉਹਨਾਂ ਦੇ ਘਰ ਤੋਂ ਜੀ, ਬਾਹਰ ਦੀ, ਕਿੱਥੇ ਅਕੀਲ ਜਾ ਰਿਹਾ ਹੈਗਾ, ਕਿੱਥੇ ਨਹੀਂ ਜਾ ਰਿਹਾ ਹੈਗਾ, CCTV ਵਗੈਰਾ ਉਹ ਵੀ ਜਟਾਏ ਜਾ ਰਹੇ ਨੇ। ਜਿਹੜੇ ਹੋਰ ਰਿਸ਼ਤੇਦਾਰ ਨੇ ਉਹਨਾਂ ਦੀਆਂ ਵੀ ਮਤਲਬ ਆਪਾਂ ਕਹਿ ਲਈਏ ਕਿ
ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਇਹ ਮਾਮਲਾ ਅਜੇ SIT ਕੋਲ ਸੀਗਾ, ਪਰ SIT ਹੁਣ ਇਸ ਸਾਰੇ ਮਾਮਲੇ ਨੂੰ ਲੈ ਕੇ ਮਤਲਬ SIT ਨੂੰ ਸਾਰਾ ਮਾਮਲਾ CBI ਨੂੰ ਦੇਣਾ ਪਊਗਾ। CBI ਕੋਲ ਇਹ ਕੇਸ ਅੱਜ ਟ੍ਰਾਂਸਫਰ ਹੋ ਚੁੱਕਿਆ ਹੈਗਾ ਜੀ। ਜੀ। ਸੋ ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਉੱਧਰ MP ਅੰਮ੍ਰਿਤਪਾਲ ਸਿੰਘ ਹੋਣਾ ਨੇ ਯਾਚਿਕਾ ਲਾਈ ਸੀ ਸੁਪਰੀਮ ਕੋਰਟ ਦੇ ਵਿੱਚ। ਉਸ ਦੀ ਸੁਣਵਾਈ ਕਦੋਂ ਨੂੰ ਹੈ ਜੀ? ਇਹਨਾਂ ਨੇ ਚੈਲੰਜ ਕੀਤਾ ਸੀ ਲਗਾਤਾਰ ਵਧਾਈ ਜਾ ਰਹੀ NSA ਨੂੰ ਲੈ ਕੇ। ਦੇਖੋ, MP ਅੰਮ੍ਰਿਤਪਾਲ ਸਿੰਘ ਹੋਣਾ ਨੇ ਜਿਹੜੀ ਯਾਚਕਾ ਲਾਈ ਸੀਗੀ, ਉਹਦੇ ਤੇ ਸੁਣਵਾਈ ਮਤਲਬ ਅੱਜ ਦੀ ਰੱਖੀ ਗਈ ਸੀ 7 ਤਰੀਕ, ਤੇ ਅੱਜ ਸੁਣਵਾਈ ਹੋਈ ਵੀ, ਪਰ ਉਸ ਨੂੰ ਹੁਣ ਮੰਡੇ ਨੂੰ ਕੰਟੀਨਿਊ ਕੀਤਾ ਜਾਵੇਗਾ, ਯਾਨੀ ਕਿ 10 ਤਰੀਕ ਨੂੰ। ਮੰਡੇ ਨੂੰ ਜਿਹੜਾ ਕੰਟੀਨਿਊ ਇਸ ਕਰਕੇ ਕੀਤਾ ਜਾਵੇਗਾ, ਅੱਜ ਤਾਂ ਇੱਕ ਤਾਂ ਇਸ ਪੂਰੇ ਮਾਮਲੇ ਦੌਰਾਨ ਜਿਹੜੀ ਗੱਲਾਂ ਸੀਗੀਆਂ ਉਹਦੇ 'ਚ ਭਾਰਤ ਸੁਪਰੀਮ ਕੋਰਟ 'ਚ ਭਾਰਤ ਸਰਕਾਰ ਨੂੰ ਵੀ ਜਵਾਬ ਦੇਣਾ ਸੀਗਾ, ਪੰਜਾਬ ਸਰਕਾਰ ਤੋਂ ਇਲਾਵੇ ਅੰਮ੍ਰਿਤਸਰ ਦਾ DC, ਅੰਮ੍ਰਿਤਸਰ ਦੇ SSP ਰੂਰਲ, ਸੁਪਰੀਡੈਂਟ ਡਿਬਰੂਗੜ੍ਹ ਜੇਲ੍ਹ, ਇਹ ਸਾਰੇ ਪਾਰਟੀ ਨੇ ਇਹਦੇ 'ਚ, ਤੇ ਉਹਨਾਂ ਨੂੰ ਵੀ ਇਸ ਤੇ ਆਪਾਂ ਕਹਿ ਲਈਏ ਕਿ ਜਵਾਬ ਦੇਣੇ ਪੈਣਗੇ। ਅੰਮ੍ਰਿਤਪਾਲ ਦੇ ਜਿਹੜੇ ਵਕੀਲ ਸੀਗੇ, ਅੱਜ ਉਹਨਾਂ ਨੇ ਦਲੀਲ ਰੱਖੀ ਕਿ NSC ਲਾਣਾ ਉਹਨਾਂ ਦੀ ਵਿਅਕਤੀਗਤ ਸੁਤੰਤਰਤਾ ਦਾ ਉਲੰਘਣ ਹੈ, ਯਾਨੀ ਕਿ ਉਹਨਾਂ ਦੀ ਜਿਹੜੀ ਨਿੱਜੀ ਆਪਾਂ ਇੰਡੀਵਿਜੂਅਲ ਜਿਹੜੀ ਫਰੀਡਮ ਹੈ ਉਹਦਾ ਕਿਤੇ ਨਾ ਕਿਤੇ ਇਹ ਉਲੰਘਣ ਹੈ NSA ਲਾਣਾ, ਤੇ ਉਹਨਾਂ ਦੀ ਜਿਹੜੀ ਡਿਟੈਂਸ਼ਨ ਹੈ ਉਹ ਖਤਮ ਕੀਤੀ ਜਾਣੀ ਚਾਹੀਦੀ। ਉਹਦੇ ਤੇ ਫਿਰ ਅੰਮ੍ਰਿਤਪਾਲ ਸਿੰਘ ਹੋਣਾ ਦੀ ਜਿਹੜੀ ਆਪਾਂ ਕਹਿ ਲਈਏ ਕਿ ਜਿਹੜੀ ਪਟੀਸ਼ਨ ਹੈ ਉਹਦੇ 'ਚ ਇੱਕ ਡਿਮਾਂਡ ਇਹ ਵੀ ਹੈ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਦੀ ਅਨੁਮਤੀ ਦਿੱਤੀ ਜਾਵੇ, ਤੇ ਦੂਜਾ ਉਹਦੇ 'ਚ ਇਹ ਵੀ ਹੈ ਕਿ ਜਿਹੜਾ ਇੱਕ MP ਹੁੰਦਾ ਗਾ ਉਹਦਾ ਜਿਹੜਾ ਕਾਮਕਾਜ ਹੁੰਦਾ ਗਾ ਉਹਦਾ, ਕਿਉਂਕਿ ਉਹਦਾ ਇੱਕ ਇਲਾਕਾ ਵੀ ਗਾ ਜਿੱਥੋਂ ਚੁਣ ਕੇ ਆਇਆ ਗਾ, ਤੇ ਉਹਦੇ ਡੈਮੋਕ੍ਰੈਟਿਕ ਰਾਈਟਸ ਵੀ ਹੈਗੇ ਆ। ਜਿਹੜੀ ਇਲੀਗਲ ਜਿਹੜੀ ਡਿਟੈਂਸ਼ਨ ਕੀਤੀ ਗਈ ਹੈਗੀ ਅੰਮ੍ਰਿਤਪਾਲ ਦੀ, ਉਹਦੇ ਕਰਕੇ ਉਹ ਆਪਣੇ ਡੈਮੋਕ੍ਰੈਟਿਕ ਰਾਈਟਸ ਨੂੰ ਨਹੀਂ ਵਰਤ ਪਾ ਰਹੇ, ਆਪਣੇ ਲੋਕਾਂ ਵਾਸਤੇ ਕੰਮ ਨਹੀਂ ਕਰ ਪਾ ਰਹੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਹੋਇਆ ਗਾ। ਤੇ ਦੇਖੋ, ਇਹਦੇ 'ਚ ਮੈਨੂੰ ਜਿਹੜੀ ਗੱਲ ਨਿਕਲ ਕੇ ਮੈਨੂੰ ਪਤਾ ਲੱਗੀ ਹੈਗੀ ਆ, ਪੁਲਿਸ ਬੇਸਿਕਲੀ SIT ਇਨਵੈਸਟੀਗੇਸ਼ਨ ਦਾ ਹਵਾਲਾ ਦਊਗੀ, ਜਿਹਦੇ 'ਚ ਉਹ ਕਹਿ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਹੋਣਾ ਦਾ ਜਿਹੜਾ ਸੰਪਰਕ ਹੈ ਉਹ ਅਰਸ਼ ਡੱਲਾ ਹੋਣਾ ਨਾਲ ਵੀ ਹੈ, ਉਹਦੇ 'ਚ ਨਾ ਜੋੜ ਕੇ ਦੱਸਿਆ ਜਾ ਰਿਹਾ ਹੈਗਾ। ਜਿਹੜਾ ਗੁਰਪ੍ਰੀਤ ਜੀ। ਹਰੀਨੋ ਵਾਲਾ ਜਿਹੜਾ ਮਾਮਲਾ ਗਾ ਉਹਦੇ ਨਾਲ ਵੀ ਜੋੜਿਆ ਜਾ ਰਿਹਾ ਹੈਗਾ, ਤੇ ਪੁਲਿਸ ਆਪਣੀ ਜਿਹੜੀ ਦਲੀਲਾਂ ਹੈਗੀਆਂ ਉਧਰੋਂ ਪੇਸ਼ ਕਰੂਗੀ। ਅਸਮ ਦੀ ਜਿਹੜੀ ਡਿਬਰੂਗੜ੍ਹ ਜੇਲ੍ਹ ਵਾਲੇ ਨੇ ਉਹ ਕੀ ਪੇਸ਼ ਕਰਨਗੇ, SSP ਰੂਰਲ ਅੰਮ੍ਰਿਤਸਰ ਅਤੇ DC ਅੰਮ੍ਰਿਤਸਰ, ਜਾਂ ਫਿਰ ਆਪਾਂ ਕਹਿ ਲਈਏ ਕਿ ਹੋਰ ਬੰਦੇ ਕੀ ਪੇਸ਼ ਕਰਨਗੇ, ਉਹ ਤਾਂ ਆਪਾਂ ਨੂੰ 10 ਤਰੀਕ ਨੂੰ ਪਤਾ ਲੱਗੂਗਾ। ਪਰ ਅੱਜ ਜਿਹੜੀ ਦਲੀਲ ਸੀਗੀ ਉਹ ਅੱਜ ਅੰਮ੍ਰਿਤਪਾਲ ਸਿੰਘ ਹੋਣਾ ਦੇ ਵਕੀਲਾਂ ਦੀਆਂ ਹੀ ਸੁਣੀਆਂ ਗਈਆਂ। ਉਹਨਾਂ ਨੇ ਆਪਣੀ ਪੂਰੀ ਗੱਲ ਰੱਖੀ ਹੈ, ਤੇ ਜਿਹੜਾ ਤੀਜੀ ਵਾਰ ਉਹਨਾਂ ਤੇ NSA ਐਕਸਟੈਂਡ ਕੀਤਾ ਗਿਆ ਸੀ ਉਹਨੂੰ ਲੈ ਕੇ ਆਪਾਂ ਕਹਿ ਲਈਏ ਕਿ ਇਹ ਸਾਰਾ ਮਾਮਲਾ ਚੱਲ ਰਿਹਾ ਹੈਗਾ। ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ 9 ਸਾਥੀ ਨੇ ਉਹਨਾਂ ਨੂੰ ਪੰਜਾਬ ਲੈ ਕੇ ਆਇਆ ਜਾ ਚੁੱਕਿਆ ਹੈਗਾ, ਤੇ ਉਹਨਾਂ ਤੇ NSA ਵੀ ਹਟਾ ਦਿੱਤੀ ਗਈ ਹੈਗੀ ਆ। ਇਹ ਹੈਗਾ ਜੀ। ਬਾਕੀ 10 ਤਰੀਕ ਨੂੰ ਜਿਹੜੀ ਉਹਨਾਂ ਦੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਮਾਮਲੇ ਤੇ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਉਹਦੀ ਅਸੀਂ ਜਾਣਕਾਰੀ ਦੇਵਾਂਗੇ। ਜੇ ਤੁਸੀਂ ਤੁਹਾਡੇ ਮਨ 'ਚ ਕੋਈ ਅੰਮ੍ਰਿਤਪਾਲ ਸਿੰਘ ਹੋਣਾ ਬਾਰੇ ਕੋਈ ਹੋਰ ਸਵਾਲ ਹੈਗਾ ਕਿ ਉਹਨਾਂ ਨੇ ਮਤਲਬ ਤੁਸੀਂ ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਬਾਕੀ ਮੇਰੀ ਅੱਜ ਮੈਂ ਕੁਝ ਜਾਣਕਾਰੀਆਂ ਜਿੰਨੀਆਂ ਵੀ ਇਕੱਠੀਆਂ ਕਰ ਪਾਇਆ ਉਹਦੇ 'ਚ ਇਹੀ ਸੀਗਾ ਕਿ ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਜਿਹੜੇ ਇੱਕ ਉਹਨਾਂ ਦੇ ਇੰਡੀਵਿਜੂਅਲ ਡੈਮੋਕ੍ਰੈਟਿਕ ਰਾਈਟ ਅਤੇ ਮਤਲਬ ਹੋਰ ਜਿਹੜੇ ਆਪਾਂ ਕਹਿ ਲਈਏ ਕਿ ਇਲਾਕੇ ਦੇ ਜਿਹੜੇ ਉਹਦੇ MP ਹੋਣ ਦੇ ਜਿਹੜੇ ਡੈਮੋਕ੍ਰੈਟਿਕ ਰਾਈਟ ਨੇ ਉਹਨਾਂ ਬਾਰੇ ਅੱਜ ਗੱਲ ਰੱਖੀ ਹੈ। ਜੀ। ਇਸ ਤੋਂ ਅੱਗੇ ਆਪਾਂ ਜੇਕਰ ਚੱਲੀਏ ਤਾਂ ਉੱਧਰ ਤਰਨਤਾਰਨ ਬਾਈ ਇਲੈਕਸ਼ਨ ਜਿਹੜੀ ਹੈ ਇਹ ਖਾਸ ਤੌਰ ਤੇ ਕਾਂਗਰਸ ਤੇ ਭਾਰੀ ਪੈਂਦੀ ਹੀ ਨਜ਼ਰ ਆ ਰਹੀ ਹੈ। ਪਹਿਲਾਂ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਬਿਆਨ, ਉਸ ਤੋਂ ਪਹਿਲਾਂ ਵੀ ਉਹਨਾਂ ਨੇ ਖਾਲਿਸਤਾਨ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਤਾਂ ਉਹਨਾਂ ਨੇ ਬੂਟਾ ਸਿੰਘ ਹੋਣਾ ਤੇ ਗੱਲ ਕੀਤੀ। ਹੁਣ ਇੱਕ ਵਾਰ ਮੁੜ ਤੋਂ ਕਾਂਗਰਸ ਹੀ ਸਵਾਲਾਂ ਦੇ ਘੇਰੇ 'ਚ ਆ ਖੜੀ ਹੋਈ ਹੈ। ਭਾਈ ਜੈਤਾ ਜੀ ਦੀ ਤਸਵੀਰ ਦੇ ਨਾਲ ਜਾਂ ਉਸ ਤੋਂ ਉੱਪਰ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ, ਜਿਸ ਤੋਂ ਬਾਅਦ ਇਸ ਦਾ ਵੀ ਨੋਟਿਸ ਲੈ ਲਿਆ ਗਿਆ ਹੈ ਜੀ। ਹਾਂਜੀ, ਇਹਦੇ 'ਚ ਤਾਂ ਇਹੀ ਹੈ ਕਿ ਮਤਲਬ ਜਿਹੜਾ ਨਵਾਂ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਜਿਹੜੀ ਅਪਡੇਟ ਹੈ ਉਹ ਇਹੀ ਹੈ ਕਿ ਕਾਂਗਰਸੀਆਂ ਨੇ ਆਪਣੇ ਫੁੱਟ ਪਾਏ ਸੀ। ਉਹਦੇ 'ਚ ਦੁਬਾਰੇ ਤੋਂ ਜਿਹੜਾ ਬਾਰੇ ਇਹ ਗੱਲ ਕਹੀ ਗਈ ਕਿ ਤੁਸੀਂ ਪਹਿਲਾਂ ਵੀ ਇਹ ਗਲਤੀ ਕਰ ਚੁੱਕੇ ਵੀ ਜਿਹੜੇ
ਬੂਟਾ ਸਿੰਘ ਸੀਗੇ, ਉਹਨਾਂ ਬਾਰੇ ਇਹ ਮਾੜੀ ਟਿੱਪਣੀ ਕਰ ਚੁੱਕਿਆ ਹੈਗਾ, ਤੇ ਹੁਣ ਦੁਬਾਰਾ ਇਹਨੇ ਕਾਂਗਰਸ ਨੇ ਇਹ ਕੀਤਾ ਹੈਗਾ, ਤੇ ਉਹਨਾਂ ਵੱਲੋਂ ਜਵਾਬ ਮੰਗਿਆ ਗਿਆ ਹੈਗਾ। ਕਾਂਗਰਸ ਘਿਰਦੀ ਨਜ਼ਰ ਆ ਰਹੀ, ਸਹੀ ਕਹਿ ਰਹੇ ਹੋ ਤੁਸੀਂ। ਗਿਆਨੀ ਜੈਲ ਸਿੰਘ ਨੂੰ ਲੈ ਕੇ ਵੀ ਇਹਨਾਂ ਨੇ ਬਿਆਨ ਦਿੱਤਾ ਸੀਗਾ, ਉਹਦੇ ਤੇ ਵੀ ਘਿਰੇ। ਕੁਲਤਾਰ ਸੰਧਵਾ ਨੇ ਉਹਦੇ ਤੇ ਵੀ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤੇ ਹੁਣ ਦੁਬਾਰੇ ਤੋਂ ਜਿਹੜੀ ਆਪਾਂ ਕਹਿ ਲਈਏ ਕਿ ਘਿਰਦੇ ਨਜ਼ਰ ਆ ਰਹੇ ਨੇ। ਉਹਦੇ 'ਚ ਇਹੀ ਹੈ ਕਿ ਜਿਹੜੇ ਮੌਕੇ ਦੇ ਡੀਸੀ ਤਰਨਤਾਰਨ ਹੈਗੇ, ਉਹਨਾਂ ਨੂੰ ਵੀ ਇਸ ਕਮਿਸ਼ਨ ਨੇ ਕਿਹਾ ਹੈਗਾ ਕਿ ਤੁਸੀਂ ਵੀ ਪੇਸ਼ ਹੋ। ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਿਹਾ ਹੈਗਾ ਕਿ ਤੁਸੀਂ ਵੀ ਪੇਸ਼ ਹੋ, ਤੇ ਨੋਟਿਸ ਡਿਪਟੀ ਕਮਿਸ਼ਨਰ ਨੂੰ, ਰਾਜਾ ਵੜਿੰਗ ਨੂੰ, ਪ੍ਰਤਾਪ ਬਾਜਵਾ ਨੂੰ, ਸਾਰਿਆਂ ਨੂੰ ਭੇਜੇ ਗਏ ਨੇ। ਜੀ। ਉਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਹੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਲੁਧਿਆਣਾ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਐਸਐਸਪੀ ਦਫ਼ਤਰ ਦੇ ਨਜ਼ਦੀਕ ਹੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਖਬਰ ਆ ਰਹੀ ਹੈ ਕਿ ਇਸ ਕਤਲ ਦੀਆਂ ਤਾਰਾਂ ਜਾ ਕੇ ਜੇਲ੍ਹ 'ਚ ਜੁੜਦੀਆਂ ਨੇ ਤੇ ਨਾਮ ਲਾਰੈਂਸ ਦਾ ਵੀ ਆ ਰਿਹਾ ਜੀ। ਹਾਂਜੀ, ਇਸ ਨੂੰ ਲੈ ਕੇ ਖਾਸਾ ਆਪਾਂ ਨੂੰ ਪਤਾ ਕਿ ਸਾਰੇ ਮਾਮਲੇ 'ਚ ਰੌਲਾ ਵੀ ਚੱਲਿਆ ਸੀਗਾ, ਤੇ ਇਹਦੇ 'ਚ ਇਹ ਨਿਕਲ ਕੇ ਆ ਰਿਹਾ ਗਾ ਕਿ ਰਵੀ ਰਾਜਗੜ੍ਹ ਦਾ ਨਾਂ ਸਾਹਮਣੇ ਆਇਆ। ਰਵੀ ਰਾਜਗੜ੍ਹ ਤੋਂ ਲੈ ਕੇ, ਕਿਉਂਕਿ ਰਵੀ ਰਾਜਗੜ੍ਹ ਤਾਂ ਉੱਦਾਂ ਜੇਲ੍ਹ 'ਚ ਵੀ ਹੈਗਾ, ਪ੍ਰੋਟੈਕਸ਼ਨ ਵਾਰੰਟ ਤੇ ਵੀ ਹੈ, ਤੇ ਇੱਕ ਭਾਜਪਾ ਆਗੂ ਦਾ ਵੀ ਨਾਮ ਵੀ ਸਾਹਮਣੇ ਆ ਰਿਹਾ ਗਾ। ਲਾਰੈਂਸ ਬਿਸ਼ਨੋਈ ਦਾ ਨਾਂ ਤਾਂ ਬੇਸਿਕਲੀ ਇਸੇ ਕਰਕੇ ਆ ਰਿਹਾ ਗਾ ਕਿਉਂਕਿ ਰਵੀ ਰਾਜਗੜ੍ਹ ਦਾ ਨਾਂ ਉਛਲਿਆ ਗਾ। ਭਾਜਪਾ ਦੇ ਆਗੂ ਗੁਰਦੀਪ ਸਿੰਘ ਮਿੱਠੂ ਦਾ ਨਾਂ ਵੀ ਸਾਹਮਣੇ ਆ ਰਿਹਾ ਗਾ। ਇਹ ਕਬੱਡੀ ਖਿਡਾਰੀ ਸੀ ਗੁਰਵਿੰਦਰ ਸਿੰਘ, ਉਹਨਾਂ ਦੀ ਹੱਤਿਆ ਕੀਤੀ ਗਈ ਸੀਗੀ, ਤੇ ਉਹਨਾਂ ਦਾ ਜਿਹੜਾ ਜਦੋਂ ਇਸ ਮਾਮਲੇ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਜੇਲ੍ਹ ਦੇ ਅੰਦਰੋਂ ਇਹਦੇ ਤਾਰ ਜੁੜੇ ਹੋਣ ਦੇ ਖੁਲਾਸੇ ਹੋ ਰਹੇ ਨੇ। ਖੰਨੇ ਪੁਲਿਸ ਨੇ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਕੀਤੀ ਹੈ, ਲਾਰੈਂਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ੍ਹ ਤੇ ਸਖਤ ਦੀ ਸੂਈ ਗਈ ਹੈ। 6 ਦਿਨਾਂ ਦਾ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈਗਾ, ਤੇ ਇਹਦੇ ਨਾਲ ਜਿਹੜੇ ਮਿੱਠੂ ਜਟਾਣਾ ਹੈਗਾ, ਗੁਰਦੀਪ ਸਿੰਘ ਮਿੱਠੂ ਜਟਾਣਾ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਬੀਜੇਪੀ ਨਾਲ ਉਹ ਜੁੜੇ ਹੋਏ ਨੇ, ਤੇ 12 ਆਰੋਪੀਆਂ ਨੂੰ ਹਜੇ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈਗਾ, ਤੇ ਹਜੇ ਮੁੱਖ ਆਰੋਪੀ ਜਿਹੜਾ ਹੈ ਉਹ ਹਜੇ ਵੀ ਫਰਾਰ ਹੈ। ਤੇ ਦੇਖਦੇ ਹਾਂ ਕਿ ਜਿਹੜਾ ਮੁੱਖ ਆਰੋਪੀ ਹੈ ਉਹ ਫੜਿਆ ਜਾਂਦਾ ਹੈ ਕਿ ਨਹੀਂ ਫੜਿਆ ਜਾਂਦਾ। ਤੇ ਰਵੀ ਰਾਜਗੜ੍ਹ ਜਿਹੜਾ ਆਪਾਂ ਕਹਿ ਲਈਏ ਕਿ ਕੈਟੇਗਰੀ ਏ ਗੈਂਗਸਟਰ ਹੈ, ਯਾਨੀ ਕਿ ਖਾਸਾ ਨਾਂ ਹੈ ਰਵੀ ਰਾਜਗੜ੍ਹ ਦਾ। ਜੇ ਤੁਸੀਂ ਪੁੱਛੋਗੇ ਤਾਂ ਉਹ ਬਠਿੰਡਾ ਜੇਲ੍ਹ 'ਚ ਬੰਦ ਜੀ। ਹੈਗਾ। ਤੇ ਜਿਹੜੇ ਜੋਤੀ ਯਾਦਵ ਖੰਨੇ ਦੀ ਐਸਐਸਪੀ ਨੇ, ਉਹਨਾਂ ਨੇ ਬੇਸਿਕਲੀ ਅਨਮੋਲ ਬਿਸ਼ਨੋਈ ਨਾਲ ਵੀ ਜਿਹੜਾ ਇੱਕ ਪੋਸਟ ਸੀਗੀ, ਉਸ ਤੋਂ ਬਾਅਦ ਹੀ ਸਾਰਾ ਉਹਨਾਂ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ ਤੇ ਰਵੀ ਰਾਜਗੜ੍ਹ, ਇਹ ਸਾਰਾ ਫਿਰ ਉਹਨਾਂ ਨੇ ਉੱਥੋਂ ਹੀ ਸਾਰੇ ਸੰਪਰਕ ਖੋਲੇ ਨੇ, ਖੰਗਾਲੇ ਨੇ। ਦੇਖਦੇ ਹਾਂ ਕਿ ਇਹਦੇ 'ਚ ਬਣਦਾ ਕੀ ਹੈ। 3 ਨਵੰਬਰ ਨੂੰ ਇਹ ਗੋਲੀ ਮਾਰੀ ਸੀ ਗੁਰਵਿੰਦਰ ਨੂੰ ਬਦਮਾਸ਼ਾਂ ਨੇ, ਤੇ ਐਸਐਸਪੀ ਆਫਿਸ ਤੋਂ ਸ਼ਾਇਦ ਸਾਰਾ ਹੀ 200-250 ਮੀਟਰ ਸੀਗਾ ਇਹ ਪੂਰਾ ਕੇਸ, ਉਸ ਕਰਕੇ ਇਹ ਪੂਰਾ ਮਾਮਲਾ ਪੱਖਿਆ ਹੋਇਆ ਜੀ। ਜੀ। ਉਧਰ ਬਿਕਰਮ ਮਜੀਠੀਆ ਹੋਣਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਜੀ। ਹਾਂਜੀ, ਅੱਜ ਦੁਬਾਰੇ ਸੁਣਵਾਈ ਹੋਈ, 1 ਘੰਟਾ ਦੁਬਾਰੇ ਫਿਰ ਬਹਿਸ ਚੱਲੀ ਕੋਰਟ 'ਚ। ਦਲੀਲਾਂ ਦਿੱਤੀਆਂ ਗਈਆਂ ਉਹਨਾਂ ਦੇ ਵਕੀਲਾਂ ਵੱਲੋਂ, ਤੇ ਇਹਦੇ 'ਚ ਸਾਰੀ ਕਹਾਣੀ ਵੀ ਸੁਣਾਈ ਗਈ। ਮਤਲਬ ਵਿਜੀਲੈਂਸ ਬਿਊਰੋ ਨੇ ਵੀ ਸੁਣਾਈ, ਉਹਨਾਂ ਨੇ ਹਿਮਾਚਲ ਤੋਂ ਲੈ ਕੇ ਯੂਪੀ ਤੱਕ ਉਹਨਾਂ ਦੀ ਪ੍ਰੋਪਰਟੀ ਹੋਣ ਦਾ ਦਾਅਵਾ ਕੀਤਾ। ਤੇ ਇਸ ਤੋਂ ਇਲਾਵੇ ਇਹ ਵੀ ਆਈ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ, 700 ਕਰੋੜ ਦੀ ਸੰਪਤੀ ਦਾ ਜ਼ਿਕਰ ਦੁਬਾਰਾ ਆਇਆ ਚਾਰਜਸ਼ੀਟ 'ਚ, ਤੇ ਇਹ ਸਾਰੀਆਂ ਚੀਜ਼ਾਂ ਅੱਜ ਦੁਬਾਰੇ ਹੋਈਆਂ। ਸਾਰੇ 1 ਘੰਟੇ ਤੱਕ ਜਿਹੜੀ ਸੁਣਵਾਈ ਹੋਈ, ਕਿਉਂਕਿ ਕੱਲ 3 ਘੰਟੇ ਤੱਕ ਚੱਲੀ ਸੀ, ਅੱਜ 1 ਘੰਟੇ ਤੱਕ ਚੱਲੀ ਹੈ। ਹੁਣ ਮੰਡੇ ਨੂੰ ਇਸ ਮਾਮਲੇ ਤੇ ਸੁਣਵਾਈ ਹੋਊਗੀ। ਅੱਜ ਕੋਈ ਫੈਸਲਾ ਅਦਾਲਤ ਨੇ ਨਹੀਂ ਲਿਆ ਹੈ। ਮੰਡੇ ਨੂੰ ਸ਼ਾਇਦ ਕੋਈ ਇਸ ਤੇ ਫੈਸਲਾ ਲਿੱਤਾ ਜਾ ਸਕਦਾ, ਤੇ ਮੰਡੇ ਤੱਕ ਇਸ ਨੂੰ ਅੱਗੇ ਟਾਲ ਦਿੱਤਾ ਗਿਆ ਹੈਗਾ। ਅੱਜ ਕੋਈ ਕਿਸੇ ਕਿਸਮ ਦਾ ਫੈਸਲਾ ਅਦਾਲਤ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਕੇਸ 'ਚ ਨਹੀਂ ਲਿਆ ਗਿਆ। ਜੀ। ਉਧਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਜਾਰੀ ਹੈ। 10 ਤਰੀਕ ਨੂੰ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ, ਤੇ ਪੰਜਾਬ ਭਰ 'ਚ ਜਿੰਨੀਆਂ ਵੀ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਉਹ ਆਪਣੇ ਪੱਧਰ ਤੇ ਮੀਟਿੰਗਾਂ ਕਰ ਰਹੀਆਂ ਨੇ, ਕਾਲਾਂ ਦਿੱਤੀਆਂ ਜਾ ਰਹੀਆਂ ਨੇ। ਤੇ ਕੀ ਲੱਗਦਾ ਜੀ 10 ਨੂੰ ਕਿੱਧਰ ਨੂੰ ਜਾਊਗੀ ਗੱਲ ਫਿਰ ਹੁਣ, ਕਿਉਂਕਿ ਏਜੰਸੀਆਂ ਦੀ ਵੀ ਪੂਰੀ ਬਾਹ ਲੱਗੀ ਹੋਊ। 10 ਤਰੀਕ ਨੂੰ ਚੰਡੀਗੜ੍ਹ 'ਚ ਐਂਟਰ ਹੋਣਗੇ ਬਾਹਰੋਂ ਆਉਂਦੇ ਲੋਕ, ਜਾਂ ਫਿਰ ਕੋਈ ਤਿਆਰੀ ਕਰੂਗੀ ਸਰਕਾਰ? ਜੀ, ਅੱਜ ਬਿਲਕੁਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਾਰੇ ਹੀ ਯੂਨੀਅਨਾਂ ਨੂੰ, ਸਾਰੇ ਮਜ਼ਦੂਰ ਕਿਸਾਨ ਜਥੇਬੰਦੀਆਂ ਜਾਂ ਹੋਰ ਜਮਹੂਰੀ ਹੱਕਾਂ ਦੀਆਂ ਸਿੱਖ ਜਥੇਬੰਦੀਆਂ, ਸਭ ਨੂੰ ਸੱਦਾ ਦਿੱਤਾ ਗਿਆ ਸੀਗਾ। ਤੇ ਅੱਜ ਕਾਉਂਸਲ ਆਫਿਸ 'ਚ, ਜਿੱਥੇ ਇੱਕ ਤਾਂ ਧਰਨੇ ਵਾਲੀ ਸਾਈਟ ਹੋ ਗਈ, ਸਟੂਡੈਂਟ ਕਾਉਂਸਲ ਆਫਿਸ ਹੋ ਗਿਆ। ਅੱਜ ਸਟੂਡੈਂਟ ਧਰਨੇ ਸਾਈਟ ਤੇ ਤਾਂ ਸਾਰੇ, ਜਿਵੇਂ ਕਾਂਗਰਸ ਤੋਂ ਪ੍ਰਗਟ ਸਿੰਘ ਆਏ, ਸ਼੍ਰੋਮਣੀ ਅਕਾਲੀ ਦਲ ਤੋਂ ਬੀਬਾ ਹਰਸਿਮਰਤ ਕੌਰ ਜੀ ਵੀ ਆਏ ਸੀਗੇ,
ਤੇ ਮਤਲਬ ਆਪਾਂ ਕਹਿ ਲਈਏ ਕਿ ਅੱਜ ਵੱਡੇ ਇਕੱਠ ਆਗੂਆਂ ਵੱਲੋਂ ਵੀ ਕੀਤੇ ਗਏ, ਅੱਡ-ਅੱਡ ਪਾਰਟੀਆਂ ਵੱਲੋਂ, ਤੇ ਕਿਸਾਨ ਮਜ਼ਦੂਰ ਜਥੇਬੰਦੀਆਂ, ਸਿੱਖ ਜਥੇਬੰਦੀਆਂ ਅੱਜ ਪਹੁੰਚੀਆਂ ਸੀ ਕੌਂਸਲ ਦਫ਼ਤਰ ਦੇ ਵਿੱਚ। ਮੀਟਿੰਗ ਹੋਈ, ਉਹਦੇ 'ਚ ਸਾਰੇ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਹਾਂ ਅਸੀਂ ਸਟੂਡੈਂਟਾਂ ਨਾਲ ਆ, ਲੀਡਰਸ਼ਿਪ ਸਟੂਡੈਂਟ ਹੀ ਆਪਣੇ ਕੋਲ ਰੱਖਣ, ਤੇ ਅਸੀਂ ਜ਼ੋਰ ਲਾਵਾਂਗੇ 10 ਤਰੀਕ ਨੂੰ ਅਸੀਂ ਵੱਧ ਤੋਂ ਵੱਧ ਇਕੱਠ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਦੇਖ ਰਹੇ ਸੀਗੇ, ਕਿਉਂਕਿ ਮੈਂ ਵੀ ਮੌਕੇ ਤੇ ਹੀ ਮੌਜੂਦ ਸੀ, ਗਰਾਊਂਡ ਤੇ ਹੀ, ਤੇ ਅੱਜ ਅਸੀਂ ਦੇਖ ਰਹੇ ਸੀਗੇ ਬਹੁਤ ਸਾਰੀ CID ਵੀ ਐਕਟਿਵ ਸੀ। CID ਵਾਲੇ ਵੀ ਹਿਸਾਬ ਕਿਤਾਬ ਲਾਉਂਦੇ ਫਿਰ ਰਹੇ ਸੀਗੇ ਕਿ ਕਿੰਨੇ ਜਾਣੇ ਆਣਗੇ, ਕਿੰਨੇ ਨਹੀਂ ਆਣਗੇ। ਇਹਦੇ 'ਚ ਅੱਜ ਮਤਲਬ ਖਾਸਾ ਪੱਖਿਆ ਰਿਹਾ ਜਿਹੜਾ ਮੋਰਚਾ ਸੀਗਾ ਅੱਜ। ਤੇ 10 ਤਰੀਕ ਨੂੰ ਮੈਨੂੰ ਲੱਗਦਾ ਗਾ ਕਿ ਘੱਟੋ ਘੱਟ 10,000 ਦਾ ਇਕੱਠ ਇੱਥੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਚੰਡੀਗੜ੍ਹ 'ਚ ਹੋ ਸਕਦਾ ਗਾ। ਸ਼ਾਇਦ ਇਹ ਕੋਲ ਵੀ ਦਿੱਤੀ ਜਾ ਸਕਦੀ ਹੈ ਕਿ ਸ਼ਾਇਦ ਮਤਲਬ ਉਸ ਦਿਨ ਜਿਹੜੇ ਸਟੂਡੈਂਟ ਹੈਗੇ ਆ ਉਹ ਆਗੂਆਂ ਨਾਲ ਰਲ ਕੇ, ਕਿਸਾਨਾਂ ਨਾਲ ਰਲ ਕੇ ਸ਼ਾਇਦ ਗਵਰਨਰ ਹਾਊਸ ਤੱਕ ਮਾਰਚ ਵੀ ਕਰ ਸਕਦੇ ਨੇ। ਇਹ ਵੀ ਪੋਸੀਬਿਲਿਟੀ ਪੂਰੀ ਬਣੀ ਹੋਈ ਹੈ। ਤੇ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ ਵੀ ਮੌਕਾ ਮਿਲਿਆ ਹੋਇਆ ਗਾ, ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਨੇਚਰ ਰਹੀ ਹੈ, ਉਹ BJP ਦੇ ਡਾਇਰੈਕਟ ਕਨਫਰੰਟੇਸ਼ਨ 'ਚ ਨਹੀਂ ਆਉਂਦੀ। ਉਹ ਜ਼ਿਆਦਾਤਰ ਜੇ ਹੋਰ ਕੋਈ ਲੜ ਰਿਹਾ ਹੁੰਦਾ ਗਾ BJP ਦੇ ਉਲਟ, ਉਹਨਾਂ ਦੇ ਉਹ ਉਸ ਚੱਕਰ 'ਚ ਜਾਂਦੇ ਨੇ। ਹਾਲਾਂਕਿ ਕੱਲ ਆਮ ਆਦਮੀ ਪਾਰਟੀ ਦੇ ਦੋ ਜਿਹੜੇ ਆਗੂ ਸਨ, ਮਲਵਿੰਦਰ ਕੰਗ ਅਤੇ ਜਿਹੜੇ ਇਹਨਾਂ ਦੇ ਗੁਰਮੀਤ ਮੀਤੇਰ ਹੈਗੇ ਆ, ਉਹਨਾਂ ਦਾ ਵਿਰੋਧ ਵੀ ਹੋਇਆ ਸੀ ਯੂਨੀਵਰਸਿਟੀ 'ਚ। ਪਰ ਬਾਅਦ 'ਚ ਫਿਰ ਸਟੂਡੈਂਟਾਂ ਨੇ ਕਿਹਾ ਕਿ ਨਹੀਂ ਅਸੀਂ ਉਹ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਨਹੀਂ ਖੋਲ੍ਹਣਾ, ਸਾਡੀ ਲੜਾਈ ਕੇਂਦਰ ਦੇ ਖਿਲਾਫ, ਕਿਉਂਕਿ ਕੇਂਦਰ ਪੰਜਾਬ ਤੋਂ ਇਹ ਯੂਨੀਵਰਸਿਟੀ ਖੋਣਾ ਚਾਹ ਰਹੀ ਹੈ। ਤੇ ਜਿਹੜੀ ਪੋਸਟਰਿੰਗ ਹੈ ਆਮ ਆਦਮੀ ਪਾਰਟੀ ਵੱਲੋਂ, ਉਹ ਵੀ ਇਹ ਕੀਤੀ ਜਾ ਰਹੀ ਹੈ ਕਿ ਅਸੀਂ ਸਟੂਡੈਂਟਾਂ ਦੇ ਨਾਲ ਆ। ਤਾਂ ਇਹ ਜੀ ਅਪਡੇਟ ਸੀਗਾ। ਅਕਾਲੀ ਦਲ ਵੀ ਕਹਿ ਰਿਹਾ ਕਿ ਅਸੀਂ ਜ਼ੋਰ ਲਵਾਵਾਂਗੇ ਤੇ ਅਸੀਂ ਸਟੂਡੈਂਟਾਂ ਦੇ ਨਾਲ ਆ। ਅੱਜ ਹਰਸਿਮਰਤ ਕੌਰ ਨੇ ਅੱਜ ਬਿਆਨ ਵੀ ਦਿੱਤੇ, ਇੱਥੇ ਉਹ ਪਹੁੰਚੇ ਸੀਗੇ। ਤੇ 10 ਤਰੀਕ ਨੂੰ ਵੱਡਾ ਇਕੱਠ ਵੀ ਹੋ ਸਕਦਾ ਗਾ। ਵੱਡੇ ਆਪਾਂ ਕਹਿ ਸਕਦੇ ਹਾਂ ਕਿ ਧਰਨਾ ਦੇਖਣ ਨੂੰ ਮਿਲੂਗਾ। ਅਗਲੀ ਕਾਲ ਕੀ ਹੋਊਗੀ ਉਹ ਵੀ ਦੇਖਣ ਨੂੰ ਮਿਲੂਗਾ। ਪਰ ਹਜੇ ਸੈਂਟਰ ਵੱਲੋਂ ਕੋਈ ਕਿਸੇ ਕਿਸਮ ਦੀ ਗੱਲਬਾਤ ਵਾਸਤੇ ਸਟੂਡੈਂਟਾਂ ਨੂੰ ਕੋਈ ਤੋਰੀ ਨਹੀਂ ਗਈ ਹੈਗੀ ਆ। ਸਟੂਡੈਂਟ ਹਜੇ ਆਪਣੇ ਲੈਵਲ ਤੇ ਹੀ ਲੱਗੇ ਹੋਏ ਨੇ। ਮਤਲਬ ਸਟੂਡੈਂਟਾਂ ਵੱਲੋਂ ਕਈ ਸਾਰੇ ਆਗੂਆਂ ਨੇ ਗੱਲ ਪਹੁੰਚਾਈ ਹੈਗੀ ਆ ਕਿ ਘੱਟੋ ਘੱਟ ਸੈਂਟਰ ਗੱਲਬਾਤ ਦਾ ਤਾਰਾ ਖੋਲੇ, ਪਰ ਕੋਈ ਹਜੇ ਕੇਂਦਰ ਸਰਕਾਰ ਵੱਲੋਂ ਕੋਈ ਇੰਟਰਸਟ ਨਹੀਂ ਲਿਆ ਗਿਆ ਹੈਗਾ। ਤਾਂ ਮਤਲਬ ਇੱਕ ਡਾਊਟ ਇਹ ਵੀ ਹੈ ਕਿ ਸ਼ਾਇਦ ਮੋਰਚਾ ਲੰਬਾ ਨਾ ਚੱਲੇ। ਜੇ ਲੰਬਾ ਚੱਲੂਗਾ ਤਾਂ ਫਿਰ ਦੇਖਦੇ ਹਾਂ ਕਿ ਕਿਵੇਂ ਅੱਗੇ ਰਣਨੀਤੀ ਹੋਊਗੀ। 10 ਤਰੀਕ ਨੂੰ ਮੈਂ ਇੱਥੇ ਗਰਾਊਂਡ ਤੇ ਰਵਾਂਗਾ ਜੀ ਗੁਰਪ੍ਰੀਤ ਜੀ। ਅਸੀਂ ਆਪਣੇ ਦਰਸ਼ਕਾਂ ਤੱਕ ਜਿਹੜੀ ਗਰਾਊਂਡ ਦੀ ਖਬਰ ਹੋਊਗੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ, ਉਹ ਜ਼ਰੂਰ ਜੀ। ਤੁਹਾਡੇ ਤੱਕ ਪਹੁੰਚਾਵਾਂਗੇ। ਜੀ, ਜੀ, ਜ਼ਰੂਰ ਉਸ ਦਾ ਆਪਾਂ ਸਾਂਝ ਪਾਵਾਂਗੇ ਦਰਸ਼ਕਾਂ ਦੇ ਨਾਲ ਉਸ ਦਿਨ ਜ਼ਰੂਰ। ਤੇ ਇਸੇ ਦੇ ਨਾਲ ਰਵਨੀਤ ਬਿੱਟੂ ਹੁਣਾਂ ਨੇ ਵੀ ਇੱਕ ਵੀਡੀਓ ਅੱਜ ਪਾਈ ਹੈ। ਵੈਸੇ ਗੱਲ ਹੋ ਰਹੀ ਹੈ ਵੀ ਕੱਲ ਨੂੰ ਕੋਈ ਐਲਾਨ ਕਰ ਸਕਦੀ ਹੈ ਕੇਂਦਰ ਸਰਕਾਰ। ਉਹਦੇ ਬਾਰੇ ਕੋਈ ਦੇਖੋ ਜਾਣਕਾਰੀ ਆਈ ਹੈ ਜੀ? ਅਜੇ ਤਾਂ ਕੋਈ ਨਹੀਂ ਆਈ ਹੈ। ਰਵਨੀਤ ਬਿੱਟੂ ਉਸ ਹਿਸਾਬ ਨਾਲ ਐਕਟਿਵ ਹੋ ਰਿਹਾ ਹੈਗਾ, ਉਹਨੇ ਵੀਡੀਓ ਪਾਈ ਹੈ। ਪੰਜਾਬ BJP ਨੇ ਮਤਲਬ ਇਹਦੇ ਤੇ ਸਟੇਟਮੈਂਟਾਂ ਵੀ ਦਿੱਤੀਆਂ ਨੇ। ਤੇ ਜੀ, ਹਾਂ, ਉਹ ਤਾਂ ਇਹ ਤਾਂ ਦੇਖ ਹੀ ਰਹੇ ਆ ਕਿ ਅੱਜ ਮੈਂ ਵੀ ਗੱਲ ਕਰ ਰਿਹਾ ਸੀਗਾ। ਜਿਵੇਂ ਮੇਰਾ ਇੰਟਰਸਟ ਸੀਗਾ ਕਿ ਇੱਥੇ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਸਾਰਾ ਮਾਮਲਾ, ਚੰਡੀਗੜ੍ਹ ਦਾ ਸਾਰਾ ਮਾਮਲਾ RSS BJP ਵਾਲੇ ਸਤਪਾਲ ਜੈਨ ਦੇ ਰਾਹੀਂ ਡੀਲ ਕਰਦੇ ਨੇ। ਤਾਂ ਮੇਰੇ ਪੰਜਾਬ BJP ਵਾਲਿਆਂ ਨਾਲ ਗੱਲ ਹੋ ਰਹੀ ਸੀਗੀ, ਤਾਂ ਉਹ ਤਾਂ ਸਾਰੇ ਕਹਿ ਰਹੇ ਸੀ ਨਹੀਂ ਅਸੀਂ ਵਿਰੋਧ 'ਚ ਹੈਗੇ ਆ, ਨਹੀਂ ਅਸੀਂ ਤਾਂ ਵਿਰੋਧ 'ਚ ਹੈਗੇ ਆ, ਦੇਖੋ ਵੀਡੀਓ ਪਾ ਰਹੇ ਹਾਂ, ਅਸੀਂ ਸਟੇਟਮੈਂਟਾਂ ਦੇ ਰਹੇ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਫਿਰ ਜਿਹੜਾ ਸਤਪਾਲ ਜੈਨ ਹੈ ਉਹ ਕਿਉਂ ਸਾਇਲੈਂਟ ਹੈ? ਫਿਰ ਉਹ ਸਾਰੇ ਚੁੱਪ ਕਰ ਜਾਂਦੇ ਸੀਗੇ, ਅੱਗੇ ਉਹਨਾਂ ਤੋਂ ਜਵਾਬ ਨਹੀਂ ਆਉਂਦਾ ਸੀਗਾ। ਬੇਸਿਕਲੀ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਵਾਲੇ ਮਸਲੇ ਤੇ, ਪੰਜਾਬ ਵਾਲੇ ਮਸਲੇ ਤੇ ਵੀ ਜਿਹੜੇ ਅਮਿਤ ਸ਼ਾਹ ਹੋ ਰਹੀ ਅਤੇ ਨਰਿੰਦਰ ਮੋਦੀ ਹੋ ਰਹੀ ਜਿਹਦੀ ਗੱਲ ਸੁਣਦੇ ਨੇ, ਉਹਨਾਂ ਚੋਂ ਇੱਕ ਹੈਗਾ ਸਤਪਾਲ ਜੈਨ। ਬਾਕੀ ਜਿਹੜਾ ਰੋ ਦਾ ਚੀਫ ਰਿਹਾ ਹੈਗਾ ਸੁਮੰਤ ਗੋਇਲ, ਉਹਦੀ ਵੀ ਗੱਲਾਂ ਬਹੁਤ ਸੁਣੀਆਂ ਜਾਂਦੀਆਂ ਨੇ। ਅਸਲ 'ਚ ਇਨਫੋਰਮੇਸ਼ਨ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਮਤਲਬ ਸਤਪਾਲ ਜੈਨ ਮੌਕੇ ਤੋਂ ਆਪਾਂ ਦੇਖਦੇ ਹਾਂ ਕਿ ਚੁੱਪ ਬੈਠਾ ਗਾ, ਨਾ ਯੂਨੀਵਰਸਿਟੀ ਆ ਰਿਹਾ, ਨਾ ਚੰਡੀਗੜ੍ਹ 'ਚ ਦੇਖਣ ਨੂੰ ਮਿਲ ਰਿਹਾ। ਤਾਂ ਉਹਦੇ ਮਨ 'ਚ ਕੀ ਹੈ ਉਹ ਉਸ ਤੋਂ ਪਤਾ ਲੱਗੂਗਾ। ਇਹ ਬਿੱਟੂ ਵਰਗੇ ਇਹ ਉਸ ਹਿਸਾਬ ਦੇ ਵੱਡੇ ਪਲੇਅਰ ਨਹੀਂ ਹੈਗੇ ਆ। ਬਾਕੀ ਜਿਸ ਹਿਸਾਬ ਨਾਲ ਅੱਜ CID ਫਿਰਦੀ ਸੀਗੀ ਤੇ CID ਨੂੰ ਵੀ ਅਹਿਸਾਸ ਹੋ ਗਿਆ ਹੈਗਾ ਕਿ 10,000 ਤੋਂ ਵੱਧ ਇਕੱਠ ਹੋਊਗਾ ਤੇ ਪੰਜਾਬ 'ਚ ਇਹ ਮੁੱਦਾ ਸੈਂਟਰਲ ਮੁੱਦਾ ਬਣਦਾ ਜਾ ਰਿਹਾ ਹੈਗਾ। 2027 ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਉਸ ਹਿਸਾਬ ਨਾਲ ਪੰਜਾਬੀਆਂ ਨਾਲ ਟੱਕਰ ਲੈਣ ਦੇ ਮੂਡ 'ਚ ਨਹੀਂ ਹੈ। ਜੇ ਇਹ ਸਾਰਾ ਕੁਝ ਚੱਲਿਆ ਮਤਲਬ ਤੇ ਅੱਜ ਦੀ ਜਿਹੜੀ ਰਿਪੋਰਟ 'ਚ CID ਪਹੁੰਚਾਊਗੀ ਉੱਤੇ, ਤਾਂ ਸ਼ਾਇਦ ਕੱਲ ਨੂੰ ਕੋਈ ਫੈਸਲਾ ਵੀ ਆ ਸਕਦਾ ਗਾ। ਨਹੀਂ ਤਾਂ ਸਾਰੀਆਂ ਗੱਲਾਂ 10 ਤਰੀਕ ਤੇ ਖੜੀਆਂ ਨੇ। 10 ਤਰੀਕ ਨੂੰ ਜੇ ਇਕੱਠ ਵੱਧ ਹੋ ਜਾਂਦਾ ਗਾ ਫਿਰ ਤਾਂ ਮੈਨੂੰ ਲੱਗਦਾ ਗਾ ਕਿ ਪਿੱਛੇ BJP ਨੂੰ ਆਪਣੇ ਪੈਰ ਖਿੱਚਣੇ ਪੈਣਗੇ।
ਜੀ, ਵੇਖਦੇ ਹਾਂ ਬਣਦਾ ਕੀ ਹੈ ਤੇ 10 ਤਰੀਕ ਵੀ ਆਈ ਖੜੀ ਹੈ, ਦੇਖਦੇ ਹਾਂ ਇਸ ਤੇ ਕੇਂਦਰ ਕੀ ਰੁਖ ਰੱਖਦਾ ਹੈ ਤੇ 10 ਤਰੀਕ ਨੂੰ ਕਿਹੋ ਜਿਹਾ ਇਕੱਠ ਹੁੰਦਾ ਹੈ, ਹੋਣ ਦਿੱਤਾ ਜਾਂਦਾ ਹੈ ਜਾਂ ਫਿਰ ਨਹੀਂ। ਸਾਰੀਆਂ ਸਾਂਝਾਂ ਤੁਹਾਡੇ ਨਾਲ ਪਾਵਾਂਗੇ, ਗਰਾਊਂਡ ਤੋਂ ਮਨਦੀਪ ਜੀ ਵੀ ਤੁਹਾਡੇ ਨਾਲ ਸਾਂਝ ਪਾਉਣਗੇ, ਉੱਥੇ ਜੁੜਨਗੇ ਸਾਡੇ ਨਾਲ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ ਜੀ।